ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 23 ਅਗਸਤ 2013 8 ਭਾਦੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਮਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਸਰ ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਟਾਈਮਸ ਆਫ ਇੰਡੀਆ ਪੜ੍ਹ ਰਿਹਾ ਸੀ। ਇਸ ਵਿੱਚ ਖਬਰ ਹੈ ਕਿ ਇੰਗਲੈਂਡ ਵਿਚਲੇ ਸਿੱਖਾਂ ਦੇ ਚੈਨਲ ਸੰਗਤ ਟੀਵੀ ਨੂੰ 30,000 ਪਾਉਂਡ ਦਾ ਜੁਰਮਾਨਾ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਚੈਨਲ ਰਾਹੀਂ ਭਾਰਤੀ ਫੌਜ ਦੇ ਖਿਲਾਫ ਹਿੰਸਾ ਨੂੰ ਉਕਸਾਇਆ। ਮੈਨੂੰ ਅਹਿਸਾਸ ਸੀ ਕਿ ਇਹੋ ਜਿਹਾ ਕੁਝ ਹੋ ਸਕਦਾ ਹੈ, ਪਰ ਹੁਣ ਪਤਾ ਨਹੀਂ ਸੰਗਤ ਟੀਵੀ ਦਾ ਕੀ ਬਣੇਗਾ। ਕੀ ਅਸੀਂ ਇਹੋ ਜਿਹੀ ਬਦਤਮੀਜ਼ੀ ਲਈ ਤਿਆਰ ਹਾਂ? ਕਿਰਪਾ ਕਰਕੇ ਇਸ ਬਾਰੇ ਸੰਖੇਪ ਵਿੱਚ ਦੱਸੋ। ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਪਿਛਲੇ ਕੁਝ ਸਮੇਂ ਤੋਂ ਲਿਖ ਨਹੀਂ ਸਕਿਆ, ਪਰ ਮੈਂ ਲਗਾਤਾਰ ਨਾਲ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ। ਰੱਬ ਸਾਡੇ ਸ਼ੋਅ ਨੂੰ ਸਦਾ ਸਲਾਮਤ ਰੱਖੇ। ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਾਫੀ ਅਰਸੇ ਬਾਅਦ ਲਿਖਿਆ ਜੀ, ਪਰ ਉਹਨਾਂ ਨੇ ਬਿਲਕੁਲ ਠੀਕ ਫਿਕਰ ਜ਼ਾਹਰ ਕੀਤਾ ਜੀ ਜੀ, ਕਿਉਂਕਿ ਇਸ ਵੇਲੇ ਸੰਗਤ ਟੀਵੀ ਹੋਏ, ਸਿੱਖ ਚੈਨਲ ਹੋਏ, ਟੀਵੀ 84 ਹੋਏ ਜੀ, ਟੀਵੀ ਦੇ ਹਵਾਲੇ ਨਾਲ ਇਹ ਤਿੰਨ ਜਿਹੜੇ ਨੇ ਪੰਥਕ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ ਜੀ। ਔਰ ਬਹੁਤ ਸਾਰੇ ਰੇਡੀਓ ਟਾਕ ਸ਼ੋਜ਼ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਵੀ ਆਪਣਾ ਫਰਜ਼ ਅਦਾ ਕਰ ਰਹੇ ਨੇ। ਪ੍ਰਿੰਟ ਮੀਡੀਆ 'ਚ ਵੀ ਪੰਥਕ ਆਵਾਜ਼ ਹੈ। ਸੋ ਇਸ ਸਾਰੇ ਦੀ ਬਦੌਲਤ ਇਸ ਵੇਲੇ ਦੁਨੀਆ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਬੈਠੇ ਜਾਂ ਭਾਰਤ ਦੇ ਵਿੱਚ ਬੈਠੇ ਸਿੱਖ ਵੀ ਨੇ, ਉਹ ਸੋਸ਼ਲ ਮੀਡੀਆ ਰਾਹੀਂ, ਇੰਟਰਨੈਟ ਰਾਹੀਂ ਜਿਹੜੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉਹਨਾਂ ਨੂੰ ਦੇਖਦੇ ਨੇ। ਕਈਆਂ ਦੀ ਡਾਇਰੈਕਟ ਐਕਸੈਸ ਵੀ ਜਿਹੜੀ ਹੈ ਉਹਨਾਂ ਨੇ ਇਸ ਤੱਕ ਪਹੁੰਚ ਕੀਤੀ ਹੋਈ ਹੈ ਜੀ। ਸੋ ਜ਼ਾਹਰ ਹੈ ਵੀ ਹਿੰਦੁਸਤਾਨ ਦੀਆਂ ਏਜੰਸੀਆਂ, ਉਹਨਾਂ ਦੀ ਹਕੂਮਤ ਇਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਜੀ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਬਾਹਰਲੀਆਂ ਹਕੂਮਤਾਂ, ਇੰਗਲੈਂਡ ਵਰਗੀ ਹਕੂਮਤ ਦੀ ਗੱਲ ਕਰਦੇ, ਜਿਨ੍ਹਾਂ ਦਾ ਪਿੱਛੇ ਮੀਡੀਆ ਦੇ ਹਵਾਲੇ ਨਾਲ ਕਿੰਨੇ ਸਕੈਂਡਲ ਬਾਹਰ ਆਏ ਕਿ ਕਿਵੇਂ ਉੱਥੇ ਵੀ ਜਿਸ BBC ਨੂੰ ਜਾਂ ਦੂਸਰੇ ਹੋਰ ਅਦਾਰਿਆਂ ਨੂੰ ਸਮਝਿਆ ਜਾਂਦਾ ਹੈ ਕਿ ਇੰਡੀਪੈਂਡੈਂਟ ਨੇ, ਕਿਵੇਂ ਉਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਜੀ। ਔਰ ਕਿਸ ਹੱਦ ਤੱਕ ਜਾ ਕੇ ਕਈ ਵਾਰ ਜਿਹੜਾ ਮੀਡੀਆ ਹੈ ਉਹ ਸਰਕਾਰੀ ਨੀਤੀ ਨੂੰ, ਜਿਹੜੀ ਕਿ ਇਸ ਵੇਲੇ ਵੀ ਪ੍ਰੋ ਇੰਡੀਆ ਹੈ, ਪਹਿਲਾਂ ਵੀ ਪ੍ਰੋ ਇੰਡੀਆ ਸੀ, 47 ਤੋਂ ਬਾਅਦ ਬੇਸ਼ੱਕ ਅੰਗਰੇਜ਼ ਉੱਥੋਂ ਆ ਗਏ ਪਰ ਹੁਣ ਤੱਕ ਵੀ ਸਭ ਤੋਂ ਜ਼ਿਆਦਾ ਟ੍ਰੇਡ ਭਾਰਤ ਦਾ ਜਿਹੜਾ ਹੈ ਉਹ ਇੰਗਲੈਂਡ ਦੇ ਨਾਲ ਹੀ ਰਿਹਾ। ਉਹਨਾਂ ਨੇ ਅੰਗਰੇਜ਼ ਬਾਣੀਆਂ ਨੇ ਆਪਣੇ ਹਿੱਤ ਜਿਹੜੇ ਨੇ ਸੁਰੱਖਿਅਤ ਕਰਦਿਆਂ ਹਿੰਦੂ ਬਾਣੀਆਂ ਦੇ ਹਵਾਲੇ ਹਕੂਮਤ ਕੀਤੀ। ਜ਼ਾਹਰ ਹੈ ਕਿ ਵੀ ਇਹ ਤਾਂ ਬਿਲਕੁਲ ਇੱਕ ਕਾਮਨ ਟ੍ਰੇਡਰ ਦੀ ਸੈਂਸ 'ਚ ਮੈਂ ਕਹਿ ਰਿਹਾ, ਕੋਈ ਹੋਰ ਰੇਸਿਜ਼ਮ ਦੇ ਐਂਗਲ ਤੋਂ ਮੇਰਾ ਕੋਈ ਕਾਮੈਂਟ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਉਹ ਵੀ ਇਸ ਤਾਕ ਦੇ ਵਿੱਚ ਸਨ ਏਜੰਸੀਆਂ ਕਿ ਕਿਵੇਂ ਵਾਰ ਕੀਤਾ ਜਾਏ। ਸੋ ਜਨਰਲ ਬਰਾੜ ਦੇ ਉੱਤੇ ਜਦੋਂ ਹਮਲਾ ਹੋਇਆ, ਜਿਸ ਨੂੰ ਹਮਲਾ ਬਣਾਇਆ ਗਿਆ, ਹਾਲਾਂਕਿ ਜੇ ਤੁਸੀਂ ਉਹਦੀ ਧੌਣ ਦੇਖੋ ਤਾਂ ਉਹਦੇ 'ਤੇ ਇਵੇਂ ਹੁੰਦਾ ਕਿ ਜਿਵੇਂ ਐਵੇਂ ਸਕ੍ਰੈਚ ਲੱਗਾ, ਉੱਤੇ ਟੇਪ ਲੱਗੀ ਹੋਈ ਹੈ ਜੀ। ਫਿਰ ਜਿਸ ਤਰੀਕੇ ਦੇ ਨਾਲ ਉਸ ਨੂੰ ਵਾਪਸ ਜਿਹੜਾ ਉਹ ਲੈ ਗਏ ਔਰ ਉਹਨੇ ਜਿਹੜੀ ਹੈ ਵੀਡੀਓ ਕੈਮਰੇ ਦੇ ਰਾਹੀਂ, ਜਿਹੜੀ ਅੱਜ ਕੱਲ੍ਹ ਐਕਸੈਪਟੇਬਲ ਹੈ, ਵਿਟਨੈਸ ਉਹ ਦਿੱਤੀ, ਕਿਉਂਕਿ ਉਹਨਾਂ ਨੂੰ ਇਹ ਡਰ ਪੈ ਗਿਆ ਕਿ ਇੰਗਲੈਂਡ ਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਸ ਵਾਰ ਕ੍ਰਿਮੀਨਲ ਦੇ ਉੱਤੇ ਉਵੇਂ ਹੀ ਮੁਕੱਦਮਾ ਚਲਾਉਣ ਜਾ ਰਹੀਆਂ ਸੀ, ਜਿਵੇਂ ਕਿ ਅਮਰੀਕਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵਿਸਕੌਨਸਨ ਦੀ ਅਦਾਲਤ 'ਚ ਮੁਕੱਦਮਾ ਆਇਆ ਔਰ ਕੈਨੇਡਾ ਦੇ ਵਿੱਚ ਸੁਖਬੀਰ ਬਾਦਲ ਦੀ ਐਂਟਰੀ ਜਿਹੜੀ ਰੁਕੀ ਹੈ ਉਹਦਾ ਕਾਰਨ ਤਾਂ ਇਹੀ ਹੈ ਵੀ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਇੱਥੇ ਜਿਹੜਾ ਇਹ ਐਜ਼ ਏ ਵਾਰ ਕ੍ਰਿਮੀਨਲ ਸਾਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ ਜੀ। ਸੋ ਜਿਹੜਾ ਵੀ ਉਹਨਾਂ ਦਾ ਮੀਡੀਆ ਕੰਟਰੋਲ ਕਰਦੀ ਬਾਡੀ ਹੈ, ਰੈਗੂਲੇਟਰੀ ਬਾਡੀ, ਫਾਈਨ ਤਾਂ ਉਹਨਾਂ ਨੇ ਕੀਤਾ 30,000 ਪਾਉਂਡ ਜੀ। ਅਮਾਊਂਟ ਤਾਂ ਬਹੁਤ ਜ਼ਿਆਦਾ ਨਹੀਂ ਹੈ, ਪਰ ਇਹਦੇ 'ਚੋਂ ਇੱਕ ਜਿਹੜੀ ਹੈ ਡੀਮੋਰਲਾਈਜੇਸ਼ਨ ਜ਼ਰੂਰ ਨਿਕਲਦੀ ਹੈ, ਕਿਉਂਕਿ ਜਦੋਂ ਇਸ ਕਿਸਮ ਦੀਆਂ ਸ਼ਿਕਾਇਤਾਂ ਇੱਕ ਤੋਂ ਬਾਅਦ ਇੱਕ ਹੁੰਦੀਆਂ ਨੇ, ਫਿਰ ਤੁਹਾਡਾ ਲਾਇਸੈਂਸ ਕੈਂਸਲ ਹੋਣ ਦਾ ਫੀਅਰ ਹੁੰਦਾ ਜੀ। ਅਸੀਂ ਸਮਝਦੇ ਹਾਂ ਕਿ ਹਾਲਾਂਕਿ ਮੈਂ ਉਹ ਦੇਖਿਆ ਨਹੀਂ ਹੈ ਸਾਰਾ ਪਾਰਟ ਕਿ ਵੀ ਕਿਹਦੀ ਬਿਨਾਹ ਦੇ ਉੱਤੇ ਉਹਨਾਂ ਨੇ ਇਸ ਫਾਈਨ ਨੂੰ ਜਸਟੀਫਾਈ ਕੀਤਾ, ਉਸ ਰੈਗੂਲੇਟਰੀ ਬਾਡੀ ਨੇ ਜਾਂ ਇਹ ਫਾਈਨ ਕੀਤਾ ਜੀ। ਪਰ ਜ਼ਾਹਰ ਹੈ ਵੀ ਕਈ ਵਾਰ ਅਸੀਂ ਇਹ ਦੇਖਦੇ ਹਾਂ ਵੀ ਜਿਹੜੇ ਹੋਸਟ ਹੁੰਦੇ ਨੇ ਪ੍ਰੋਗਰਾਮਸ ਦੇ ਜੀ,
ਉਹ ਵੀ ਇਮੋਸ਼ਨਲ ਹੋ ਜਾਂਦੇ ਨੇ ਜਦੋਂ ਕਿ ਕੋਈ ਇਸ਼ੂ ਆਉਂਦਾ। ਹੋ ਸਕਦਾ ਹੈ ਕਿ ਜਿਹੜੀ ਗੱਲਬਾਤ ਬਰਾੜ ਦੇ ਹਵਾਲੇ ਨਾਲ ਆਮ ਸਿੱਖਾਂ ਨੇ ਤਾਂ ਇਮੋਸ਼ਨਲ ਹੋਣਾ ਹੀ ਸੀ ਜੀ ਕੀਤੀ ਹੈ, ਕੋਈ ਨਾ ਕੋਈ ਐਸੀ ਇੰਡੀਕੇਸ਼ਨ ਹੋਸਟ ਦੇ ਲੈਵਲ ਤੇ ਵੀ ਹੋਈ ਹੋਏ ਜਿਹਦੇ ਥੱਲੇ ਕਿ ਉਹਨਾਂ ਨੂੰ ਜਿਹੜਾ ਅਕਾਊਂਟੇਬਲ ਬਣਾ ਦਿੱਤਾ ਗਿਆ। ਬਾਕੀ ਸਾਡੇ ਹਵਾਲੇ ਨਾਲ ਟੀਵੀ 84 ਤੇ ਦੇਖੋ, ਇਸ ਪਾਰਟ ਨੂੰ ਤਾਂ ਕਦੇ ਵੀ, ਜਿਸ ਹਕੂਮਤ ਨਾਲ ਸਾਡੀ ਟੱਕਰ ਹੈ ਉਹਨਾਂ ਦੇ ਕੋਲ ਬਹੁਤ ਸਾਰੇ ਰਿਸੋਰਸ ਨੇ ਜੀ, ਇੱਥੇ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਖਰਚ ਕੇ ਜਿਹੜੀਆਂ ਨੇ ਲੌਬਿੰਗ ਫਰਮਸ ਹਾਇਰ ਕੀਤੀਆਂ ਹੋਈਆਂ, ਉਹ ਹਰ ਐਕਟੀਵਿਟੀ ਤੇ ਅੱਖ ਰੱਖਦੇ ਨੇ। ਗੁਰਦੁਆਰਿਆਂ ਦੇ ਵਿੱਚ ਇਨਫਿਲਟ੍ਰੇਸ਼ਨ ਹੈ ਜੀ, ਔਰ ਜ਼ਾਹਰ ਹੈ ਵੀ ਟੀਵੀ 84 ਬੇਸ਼ੱਕ ਅਜੇ ਅਸੀਂ ਜਿਹੜਾ ਕੇਬਲ ਲੈਵਲ ਤੇ ਹੀ ਪਹੁੰਚੇ ਹੈ, ਉਹਨਾਂ ਦੇ ਲਈ ਇੱਕ ਫਿਕਰ ਦਾ ਕਾਰਨ ਵੀ ਹੋਏਗਾ। ਆਉਣ ਵਾਲੇ ਦਿਨਾਂ 'ਚ ਸਾਨੂੰ ਵੀ ਇਸ ਕਿਸਮ ਦੀ ਸਿਚੁਏਸ਼ਨ ਨੂੰ ਫੇਸ ਕਰਨਾ ਪੈ ਸਕਦਾ, ਪਰ ਫਿਰ ਵੀ ਅਸੀਂ ਇਹ ਯਤਨ ਜ਼ਰੂਰ ਕਰਦੇ ਹਾਂ। ਔਰ ਬਹੁਤ ਵਾਰੀ ਅਸੀਂ ਇਸ ਮਾਮਲੇ 'ਚ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਚਲੋ ਸਾਡੇ ਕੋਲ ਇੱਕ ਫੋਰਮ ਹੈ ਜਿਹਦੇ ਰਾਹੀਂ ਅਸੀਂ ਵਿਚਾਰ ਸਾਂਝੇ ਕਰਦੇ ਹਾਂ, ਸਾਡੇ ਦਰਸ਼ਕਾਂ ਨੂੰ ਵੀ ਮੌਕਾ ਮਿਲਦਾ ਹੈ ਆਪਣੇ ਦਿਲ ਦੀ ਗੱਲ ਕਰਨ ਦਾ ਔਰ ਕੌਮੀ ਮਸਲਿਆਂ ਨੂੰ ਉਜਾਗਰ ਕਰਨ ਦਾ। ਸੋ ਸਾਨੂੰ ਵੀ ਉਸ ਪਾਸੇ ਤੱਕ ਨਾ ਖਿੱਚਿਆ ਜਾਏ ਜਾਂ ਉਸ ਪਾਸੇ ਤੱਕ ਨਾ ਲਿਜਾਇਆ ਜਾਏ ਕਿ ਕੋਈ ਕਈ ਗੱਲ ਕੱਲ ਨੂੰ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਫਸਾਏ ਇਹ ਸਾਰੇ ਪਾਰਟ ਨੂੰ। ਹਾਲਾਂ ਸਾਡਾ ਨਿੱਜੀ ਤੌਰ ਤੇ ਯਤਨ ਹੁੰਦਾ ਜਦੋਂ ਵੀ ਅਸੀਂ ਕੋਈ ਕਮੈਂਟ ਕਰਦੇ ਹਾਂ ਅਸੀਂ ਉਹਦੇ 'ਚ, ਔਰ ਇਸ ਗੱਲ ਬਾਰੇ ਮੇਰੀ ਬਿਲਕੁਲ ਪਿਛਲੇ 25 ਸਾਲ ਤੋਂ ਫਰਮ ਕਨਵਿਕਸ਼ਨ ਹੈ ਕਿ ਅਮਰੀਕਾ ਦੇ ਵਿੱਚ ਰਹਿੰਦੇ ਆ ਹਰ ਅਮਰੀਕਨ ਕਾਨੂੰਨ ਦਾ ਪਾਲਣ ਕਰਨਾ ਹੈ, ਇੰਟਰਨੈਸ਼ਨਲ ਕਾਨੂੰਨ ਦਾ ਪਾਲਣ ਕਰਨਾ ਹੈ, ਔਰ ਅਸੀਂ ਕਿਸੇ ਵੀ ਕਿਸਮ ਦੀ ਹਿੰਸਾ ਦੇ ਬਿਲਕੁਲ ਖਿਲਾਫ ਹੈ। ਔਰ ਇੱਥੇ ਜਿਹੜਾ ਵੀ ਕੋਈ ਇਸ ਕਿਸਮ ਦੀ ਕਾਰਵਾਈ ਕਰਦਾ ਹੈ, ਭਾਵੇਂ ਉਹ ਜਜ਼ਬਾਤੀ ਹੋ ਕੇ ਕਰਦਾ ਹੈ, ਭਾਵੇਂ ਕਿਸੇ ਦੇ ਕਹਿਣ ਤੇ ਕਰਦਾ ਹੈ, ਜਾਂ ਵਿਦਆਊਟ ਨੋਇੰਗ ਦਾ ਕਨਸੀਕੁਐਂਸਿਸ, ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਕਰਦਾ, ਅਸੀਂ ਸਮਝਦੇ ਹਾਂ ਵੀ ਇਹ ਕੌਮ ਦਾ ਫਾਇਦਾ ਨਹੀਂ ਕਰਦੀ, ਨੁਕਸਾਨ ਕਰਦਾ। ਔਰ ਅਸੀਂ ਇਸ ਲਈ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਬਾਕੀ ਅਮਰੀਕਾ ਦੇ ਵਿੱਚ ਜਿਹੜਾ ਐਕਸਪ੍ਰੈਸ਼ਨ ਦੀ ਗੱਲ ਹੈ ਉਹ ਸ਼ਾਇਦ ਤੁਹਾਡੇ ਕੈਨੇਡਾ ਜਾਂ ਇੰਗਲੈਂਡ ਦੇ ਨਾਲੋਂ ਜਿਹੜੀ ਫਸਟ ਅਮੈਂਡਮੈਂਟ ਹੈ ਉਹ ਸਾਨੂੰ ਜ਼ਿਆਦਾ ਫਰੀडम ਪ੍ਰੋਵਾਈਡ ਕਰਦੀ ਹੈ। ਇਹੀ ਕਾਰਨ ਹੈ ਕਿ ਬਹੁਤ ਕੁਝ ਕਿਹਾ ਜਾਂਦਾ ਹੈ, ਸ਼ਾਮ ਨੂੰ ਫਨ ਸ਼ੋਅ ਹੁੰਦੇ ਨੇ ਜਿੰਨੇ ਉਹਨਾਂ ਦੇ ਵਿੱਚ, ਔਰ ਬਹੁਤ ਵਾਰੀ ਸਾਡਿਆਂ ਨੇ ਵੀ ਜਿਵੇਂ ਇੱਕ ਸ਼ਾਇਦ ਜੈਨਟ ਲੈਨੋ ਜਿਹੜਾ ਕਿ ਫਨ ਸ਼ੋਅ ਕਰਦਾ ਹੈ, ਉਸਨੇ ਜਦੋਂ ਕਿ ਪਿਛਲੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੇਲੇ ਸਮਰ ਪੈਲੇਸ ਦੀ ਗੱਲ ਕੀਤੀ ਰਿਪਬਲਿਕਨ ਕੈਂਡੀਡੇਟ ਦੇ, ਤਾਂ ਹਰਮੰਦਰ ਸਾਹਿਬ ਦੀ ਪਿਕਚਰ ਦਿਖਾਈ ਸਰੋਵਰ ਦੇ ਨਾਲ। ਸੋ ਉਸ ਦੇ ਉੱਤੇ ਕੇਸ ਵਗੈਰਾ ਤਾਂ ਹੋਇਆ, ਲੇਕਿਨ ਮੈਂ ਪਿਛਲੇ 20-25 ਸਾਲ 'ਚ ਇਹ ਜੇ ਦੇਖਿਆ ਨਹੀਂ ਹੈ ਕਿ ਇਸ ਮਾਮਲਿਆਂ 'ਚ ਜਿਹੜੀ ਖਾਸ ਤੌਰ ਤੇ ਐਕਸਪ੍ਰੈਸ਼ਨ ਦੀ ਫੀਲਿੰਗ ਹੈ, ਹਾਂ ਤੁਸੀਂ ਕੋਈ ਐਸੀ ਗੱਲ ਕਰੋ ਜਿਹੜੀ ਕਿ ਨਹੀਂ ਹੈ, ਅਗਲਾ ਇਹ ਸ਼ੋਅ ਕਰੇ ਕਿ ਜੀ ਮੇਰਾ ਵਪਾਰ ਇੰਨਾ ਸੀ, ਇਹ ਖਬਰ ਮੇਰੇ ਬਾਰੇ ਲੱਗੀ ਜਿਹਦਾ ਕੋਈ ਬੇਸ ਨਹੀਂ ਸੀ, ਔਰ ਮੇਰਾ 6 ਮਿਲੀਅਨ ਤੋਂ ਮੇਰੀ ਜਿਹੜੀ ਹੈ ਵਪਾਰਕ ਜਿਹੜੀ ਇਨਪੁਟ ਹੈ ਉਹ ਬਿਲਕੁਲ 2 ਮਿਲੀਅਨ ਰਹਿ ਗਈ। ਸੋ ਉਸ ਕਿਸਮ ਦਾ ਹੋ ਸਕਦਾ ਹੈ, ਬਟ ਫਰੀडम ਆਫ ਐਕਸਪ੍ਰੈਸ਼ਨ ਇੱਥੇ ਕਾਫੀ ਫਸਟ ਅਮੈਂਡਮੈਂਟ ਦੇ ਥੱਲੇ ਕਾਫੀ ਉਸ ਦਾ ਵਸੀ ਦਾਇਰਾ ਹੈ, ਲਿਬਰਲ ਹੈ, ਲੇਕਿਨ ਫਿਰ ਵੀ ਅਸੀਂ ਇਸ ਬਾਰੇ ਚੇਤੰਨ ਵੀ ਹਾਂ ਤੇ ਜੇ ਫਿਰ ਵੀ ਕੁਝ ਹੁੰਦਾ ਹੈ ਤੇ ਅਸੀਂ ਵੀ ਆਰ ਰੈਡੀ ਟੂ ਫੇਸ ਦਾ ਕਨਸੀਕੁਐਂਸਿਸ। ਬਾਕੀ ਵੀਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਵੈਲ ਵਿਸ਼ੇਸ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਡਾ ਸ਼ੋਅ, ਉਹਨਾਂ ਨੇ ਕਿਹਾ ਜੀ ਸਾਡਾ ਸ਼ੋਅ ਸਦਾ ਸਲਾਮਤ ਰਹੇ। ਸੋ ਜਦੋਂ ਤੱਕ ਸਾਡੇ ਨਾਲ ਇਹੋ ਜਿਹੇ ਵੀਰ ਭੈਣਾਂ ਨੇ ਅਸੀਂ ਫਾਈਨੈਂਸ਼ਲੀ ਵੀ ਸਰਵਾਈਵ ਕਰਾਂਗੇ ਔਰ ਸਰਟਨਲੀ ਅਸੀਂ ਪੇਸ਼ਕਦਮੀ ਕਰਾਂਗੇ ਆਪਣੀ ਕੌਮੀ ਆਜ਼ਾਦੀ ਦੀਆਂ ਮੰਜ਼ਿਲਾਂ ਨੂੰ ਛੂਹਣ ਵੱਲ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਿਡਨੀ ਆਸਟ੍ਰੇਲੀਆ ਤੋਂ ਵੀਰ ਜਤਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਤੁਸੀਂ ਦਲੀਲ ਦੇ ਕੇ ਸੱਚ ਦੀ ਗੱਲ ਕਰਦੇ ਹੋ ਜੋ ਬਹੁਤ ਵਧੀਆ ਲੱਗਦਾ ਹੈ। ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਸਾਡਾ ਸਾਰਾ ਪਰਿਵਾਰ ਤੁਹਾਡੇ ਵਿਚਾਰ ਰੋਸ ਹੁੰਦਾ ਹੈ ਜੀ। ਸਤਿਗੁਰ ਪੰਥ ਨੂੰ ਏਕਤਾ ਤੇ ਦੁਨੀਆ ਨੂੰ ਸਮਤ ਬਖਸ਼ੇ। ਜੀ ਡਾਕਟਰ ਸਾਹਿਬ। ਵੀਰ ਜਤਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੀ ਸ਼ਲਾਘਾ ਦੇ ਸ਼ਬਦ ਕਹੇ ਨੇ ਜਿਨ੍ਹਾਂ ਦੇ ਅਸੀਂ ਕਾਬਲ ਨਹੀਂ ਹੈ। ਸਾਨੂੰ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਦਾ ਫਾਰਮੈਟ ਉਹ ਹੈ ਜਿਹਨੂੰ ਪਰਿਵਾਰ ਸਾਰਾ ਬੈਠ ਕੇ ਬੱਚੇ ਬੱਚੀਆਂ ਸਮੁੱਚਾ ਪਰਿਵਾਰ ਦੇਖ ਸਕਦੇ ਨੇ
ਔਰ ਸਾਡਾ ਇਹ ਯਤਨ ਵੀ ਹੈ ਕਿ ਜਿਹੜਾ ਵੀ 1 ਘੰਟਾ ਆਪਣੇ ਰੋਜ਼ਾਨਾ 24 ਘੰਟੇ ਦੇ ਵਕਤ ਚੋਂ ਕੱਢਦਾ ਹੈ ਜੀ ਉਹਨਾਂ ਨੂੰ ਘੱਟੋ ਘੱਟ 1 ਘੰਟੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਾਣਕਾਰੀ ਧਾਰਮਿਕ ਮੁੱਦਿਆਂ ਦੇ ਉੱਤੇ, ਅਧਿਆਤਮਕ ਸਨੇਹ ਦੇ ਤੌਰ ਤੇ, ਜੋ ਕੁਝ ਰਾਜਨੀਤਿਕ ਤੌਰ ਤੇ ਚੱਲ ਰਿਹਾ ਉਸ ਬਾਰੇ ਖਬਰਾਂ ਵੀ, ਔਰ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਸਿੱਖ ਪ੍ਰਸੰਗ ਕੀ ਹੈ ਜੀ। ਸੋ ਇਸ ਜਿਹੜੀ ਗੁਰਬਾਣੀ ਦਾ ਮਹਾਵਾਕ ਉਹਨਾਂ ਨੇ ਲਿਖਿਆ ਜੀ ਕਿ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਸ਼ਾਇਦ ਇਸ ਸ਼੍ਰੇਣੀ 'ਚ ਤਾਂ ਅਸੀਂ ਨਹੀਂ ਆਉਂਦੇ ਜੀ, ਅਸੀਂ ਉਹਨਾਂ ਵਿਰਲਿਆਂ 'ਚੋਂ ਨਹੀਂ ਹੈ, ਉਹ ਤਾਂ ਗੁਰੂ ਦੀ ਬਖਸ਼ਿਸ਼ ਨਾਲ ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਨੇ। ਜੀ ਪਰ ਅਸੀਂ ਇਹ ਜ਼ਰੂਰ ਯਤਨ ਕਰਦੇ ਹਾਂ ਕਿ ਸਚਿਆਰਤਾ ਨਾਲ ਇੱਕ ਜਗਿਆਸੂ ਦੀ ਤਰ੍ਹਾਂ ਅਸੀਂ ਗੁਰਮਤ ਦੀ ਰੌਸ਼ਨੀ ਦੇ ਵਿੱਚ ਆਪਣਾ ਜੀਵਨ ਜੀਵੀਏ, ਔਰ ਜੋ ਜਿਵੇਂ ਸਾਨੂੰ ਲੱਗਦਾ ਹੈ ਕਿ ਵੀ ਸਚਿਆਰਤਾ ਦੇ ਉਸ ਝਰੋਖੇ ਚੋਂ, ਸਚਿਆਰਤਾ ਦੇ ਮਿਰਰ ਚੋਂ, ਸਚਿਆਰਤਾ ਦੀ ਆਰਸੀ ਚੋਂ, ਪੈਮਾਨੇ ਚੋਂ ਘਟਨਾਕ੍ਰਮ ਨੂੰ ਕਿਵੇਂ ਬਿਆਨਿਆ ਜਾ ਸਕਦਾ, ਅਸੀਂ ਉਸ ਆਧਾਰ ਦੇ ਉੱਤੇ ਕੁਝ ਕਹਿਣ ਦਾ ਯਤਨ ਕਰਦੇ ਹਾਂ। ਜੀ ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਅਬੇ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਇਹ ਕਿਉਂ ਲੱਗਦਾ ਹੈ ਕਿ ਤਿਲਕ ਵਿਹਾਰ ਦਿੱਲੀ ਵਿਚਲੀ ਹਿੰਸਾ ਲਈ ਬਾਲਮੀਕੀ ਜ਼ਿੰਮੇਵਾਰ ਹਨ? ਮੇਰਾ ਖਿਆਲ ਹੈ ਇਸ ਦੀ ਵਿਉਂਤਬੰਦੀ ਅਤੇ ਇਸ ਨੂੰ ਲਾਗੂ ਕਰਨਾ ਕਾਂਗਰਸ ਅਤੇ ਇਸ ਦੀਆਂ ਏਜੰਸੀਆਂ ਦੀ ਕਾਰਵਾਈ ਹੈ। ਇਹ ਏਜੰਸੀਆਂ ਦੁਆਰਾ ਭਾਰਤ ਭਰ ਵਿੱਚ ਸਿੱਖਾਂ ਦੇ ਖਿਲਾਫ ਹਿੰਸਕ ਮਾਹੌਲ ਸਿਰਜ ਰਹੀਆਂ ਹਨ। ਖਾਲਸਾ ਜੀ, ਕੀ ਤੁਹਾਨੂੰ ਮੇਰੇ ਵੱਲੋਂ ਲਾਇਬ੍ਰੇਰੀ ਲਈ ਭੇਜੀ ਗਈ ਪੁਸਤਕਾਂ ਦੀ ਲਿਸਟ ਮਿਲ ਗਈ ਹੈ? ਜ਼ਰੂਰ ਦੱਸਣਾ ਜੀ ਡਾਕਟਰ ਸਾਹਿਬ। ਵੀਰ ਅਬੈਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਕੈਨੇਡਾ ਤੋਂ ਲਿਖਿਆ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਵੀ ਲਿਸਟ ਉਹਨਾਂ ਦੀ ਜ਼ਰੂਰ ਮਿਲ ਗਈ ਹੈ, ਮੈਂ ਈਮੇਲ ਸੇਵ ਵੀ ਕੀਤੀ ਹੈ, ਪਰ ਅਜੇ ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਰੁਝੇਵਾਂ ਸਡਨਲੀ ਆਇਆ ਜੀ, ਮੈਂ ਉਸ ਨੂੰ ਸਿਫਟ ਨਹੀਂ ਕਰ ਸਕਿਆ, ਦੇਖ ਨਹੀਂ ਸਕਿਆ। ਵਕਤ ਜ਼ਰੂਰ ਲੱਗੇਗਾ ਪਰ ਉਹਨਾਂ ਨਾਲ ਮੈਂ ਰਾਬਤਾ ਵੀ ਕਰਾਂਗਾ। ਦੂਸਰਾ ਪਾਰਟ ਉਹਨਾਂ ਨੇ ਬਿਲਕੁਲ ਠੀਕ ਕਿਹਾ, ਹਾਲਾਂਕਿ ਮੇਰਾ ਖਿਆਲ ਹੈ ਜਿਸ ਦਿਨ 15 ਅਗਸਤ ਨੂੰ ਇਹ ਘਟਨਾ ਵਾਪਰੀ ਜੀ ਅਸੀਂ ਜਿਹੜੀ ਖਬਰ ਆਈ ਉਹਦੇ ਆਧਾਰ ਦੇ ਉੱਤੇ ਟਿੱਪਣੀ ਦੇ ਵਿੱਚ ਮੁੱਢਲੇ ਸ਼ਬਦ ਕਹੇ ਸੀ ਕਿ ਤਿਲਕ ਵਿਹਾਰ ਦੀ ਇਸ ਹਿੰਸਾ ਦੀ ਸ਼ੁਰੂਆਤ ਇਵੇਂ ਹੋਈ ਕਿ ਉਹਨਾਂ ਦੇ ਨਾਲ ਲੱਗਦਾ ਬਾਲਮੀਕੀ ਮਹੱਲਾ ਹੈ, ਉਹਨਾਂ ਦੇ ਨਾਲ ਝਗੜਾ ਸ਼ੁਰੂ ਹੋਇਆ। ਸੋ ਉਹਨਾਂ ਨੇ ਬਿਲਕੁਲ ਠੀਕ ਨਬਜ਼ ਨੂੰ ਪਛਾਣਿਆ ਕਿ ਇਸ ਗੱਲ ਨੂੰ ਇਸ ਕਿਸਮ ਦੀ ਜਿਹੜੀ ਹੈ ਸ਼ਕਲ ਦੇਣ ਦਾ ਯਤਨ ਕੀਤਾ ਗਿਆ ਕਿ ਜਿਵੇਂ ਇਹ ਦੋ ਭਾਈਚਾਰਿਆਂ ਦੇ ਵਿੱਚ, ਜਿਹਦੇ 'ਚ ਕਿ ਮੁੱਖ ਭਾਈਚਾਰਾ ਹਿੰਦੂ ਭਾਈਚਾਰਾ ਇੱਕ ਪਾਸੇ ਰੱਖ ਦਿੱਤਾ ਕਿ ਉਹਦਾ ਕੋਈ ਤਾਲੁਕ ਨਹੀਂ, ਇਹ ਤਾਂ ਜਿਵੇਂ ਬਾਲਮੀਕੀ ਔਰ ਦੂਸਰੇ ਜਿਹੜੇ ਗਰੀਬ ਸਿੱਖ ਨੇ ਤਿਲਕ ਵਿਹਾਰ ਦੇ, ਉਹਨਾਂ ਦੀ ਕੋਈ ਆਪਸ 'ਚ ਮੁੰਡਿਆਂ ਦੇ ਨਾਲ ਝਗੜਾ ਹੋਇਆ ਔਰ ਉਹ ਸਪਰੈਡ ਆਊਟ ਹੋਇਆ ਔਰ ਉਸ ਨਾਲ ਨੁਕਸਾਨ ਹੋਇਆ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸਾਰੇ ਹੀ ਜਿਹੜੇ ਆਪਣੀਆਂ ਆਪਸ਼ਨਸ ਨੇ ਉਹ ਏਜੰਸੀਆਂ ਨੇ ਖੁੱਲੀਆਂ ਰੱਖੀਆਂ ਹੋਈਆਂ ਜੀ। ਮੁਸਲਮਾਨਾਂ ਦੇ ਖਿਲਾਫ ਹਿੰਸਕ ਮਾਹੌਲ ਸਿਰਜਣਾ ਤਾਂ ਇਹ ਬੀਜੇਪੀ ਨੂੰ ਸੂਟ ਕਰਦਾ, ਇਸ ਲਈ ਅਸੀਂ ਦੇਖਦੇ ਹਾਂ ਕਿ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਸਰੀਆਂ ਹਿੰਦੂ ਜਥੇਬੰਦੀਆਂ ਨੇ ਯੂਪੀ ਦੇ ਵਿੱਚ ਬਾਬਰੀ ਮਸਜਿਦ ਮਾਰਚ, ਅੱਜ ਹੀ ਉੱਥੇ ਫੌਜ ਨੇ ਵੀ ਫਲੈਗ ਮਾਰਚ ਕੀਤਾ ਇੱਕ ਏਰੀਆ 'ਚ, ਉਹਨੂੰ ਆਧਾਰ ਬਣਾਇਆ ਹੋਇਆ। ਇਸੇ ਤਰ੍ਹਾਂ ਰਾਜਸਥਾਨ ਦੇ ਕੁਝ ਪਿੰਡਾਂ ਦੇ ਵਿੱਚ ਜਿਹੜਾ ਉਹਨਾਂ ਨੇ ਮੁਸਲਮਾਨ ਭਾਈਚਾਰੇ ਦਾ ਜਿਹੜਾ ਉਹ ਬਾਈਕਾਟ ਕੀਤਾ ਜੀ। ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਉਸੇ ਤਰ੍ਹਾਂ ਹੀ ਆਪਣੀ ਨਫ਼ਰਤ ਜਿਹੜੀ ਹੈ ਉਹ ਜਿਵੇਂ ਇੱਕ ਫਨੀਅਰ ਨਾਗ ਜਿਹੜਾ ਉਹ ਮੂੰਹ ਚੋਂ ਸੁੱਟਦਾ ਹੈ ਉਸ ਕਿਸਮ ਦੇ ਜ਼ਹਿਰ ਨੂੰ, ਉਹ ਉਸੇ ਤਰ੍ਹਾਂ ਜ਼ਹਿਰ ਸੁੱਟ ਰਿਹਾ। ਔਰ ਦਿਗਵਿਜੇ ਸਿੰਘ ਵਰਗੇ ਕਾਂਗਰਸੀ ਨੇਤਾ ਜਿਹੜੇ ਨੇ ਉਹ ਮੁਸਲਮਾਨਾਂ ਦੀ ਉਸ ਇਨਸਿਕਿਉਰਿਟੀ ਚੋਂ ਆਪਣੇ ਕਾਂਗਰਸ ਦੇ ਲਈ ਕੁਛ ਨਾ ਕੁਛ ਕੱਢਣਾ ਚਾਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਵੀ ਸਿੱਖ ਫੈਕਟਰ ਵੀ ਇਗਨੋਰ ਨਹੀਂ ਕੀਤਾ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਏਜੰਸੀਆਂ ਨੇ ਆਲਰੇਡੀ ਬਾਦਲ ਨੂੰ ਸਪੋਰਟ ਕਰਕੇ ਕਾਂਗਰਸ ਦਾ ਆਪ ਹੀ ਮਲੀਆਮੇਟ ਕੀਤਾ ਹੋਇਆ। ਪਰ ਜੇ ਉਹਨਾਂ ਨੂੰ ਲੱਗੇ ਕਿ ਵੀ ਇਹ 12-13 ਸੀਟਾਂ ਦੇ ਮਗਰ ਜਿਹੜੀਆਂ ਕਿ ਅਕਾਲੀਆਂ ਕੋਲ ਜਾਂਦੀਆਂ ਵੀ ਨੇ ਪੰਜਾਬ ਦੀਆਂ, ਉਹ ਹਿੰਦੁਸਤਾਨ ਦੇ ਵਿੱਚ ਇੱਕ ਵਾਰੀ ਫੇਰ ਅੱਤਵਾਦ ਦੇ ਨਾਂ ਥੱਲੇ, ਕਿਉਂਕਿ ਜਦੋਂ ਤੁਸੀਂ ਖਬਰਾਂ ਦੇਖਦੇ ਹੋ ਇੱਕ ਪਾਸੇ 15 ਅਗਸਤ ਨੂੰ ਇਹ ਹੋ ਰਿਹਾ, ਨਾਲ ਕੋਈ ਫੜ ਕੇ ਲਿਆਂਦਾ ਕੋਈ ਬੁੱਢਾ ਜਿਹਨੂੰ ਟੁੰਡਾ ਕਹਿੰਦੇ ਨੇ ਜੀ, ਉਹਦੇ ਸੰਬੰਧ ਜੋੜ ਰਹੇ ਨੇ ਜੀ, ਇਹ ਬੱਬਰ ਖਾਲਸਾ ਤੇ ਇਹ ਫਲਾਣਾ, ਪੰਜਾਬ ਪੁਲਿਸ ਵੀ ਪਹੁੰਚ ਗਈ ਉਹਨੂੰ ਲੈਣ ਲਈ, ਇਹ ਦਾਊਦ ਇਬਰਾਹਿਮ ਦਾ ਸਾਥੀ। ਜਦੋਂ ਤੁਸੀਂ ਇਹਨਾਂ ਦੀਆਂ ਸਾਰੀਆਂ ਫੇਕ ਦੀਆਂ ਕਹਾਣੀਆਂ ਦੇਖਦੇ ਹੋ, 25 ਸਾਲ ਤੋਂ ਅਸੀਂ ਇਹੀ ਕੁਝ ਦੇਖਦੇ ਆਏ, ਇਹੀ ਕੁਝ ਪੜ੍ਹਦੇ ਆਏ, ਤੇ ਉਦੋਂ ਫਿਰ ਇਸ ਗੱਲ ਦਾ ਵੀ ਅੰਦਾਜ਼ਾ ਹੁੰਦਾ ਕਿ ਤਿਲਕ ਵਿਹਾਰ ਵਾਲੀ ਜਿਹੜੀ ਇਹ ਘਟਨਾ ਵੀ ਹੈ ਜਿਹਨੂੰ ਮੀਡੀਆ ਨੇ ਵੀ ਦਬਾ ਦਿੱਤਾ, ਸਡਨਲੀ
ਉਹਨਾਂ ਨੂੰ ਜਾਂ ਤਾਂ ਉਹਦਾ ਰਿਐਕਸ਼ਨ ਜ਼ਿਆਦਾ ਸਟਰੋਂਗ ਲੱਗਾ ਸਿੱਖਾਂ 'ਚ, ਜਿਹੜਾ ਕਿ ਹੋਇਆ ਨਹੀਂ, ਉਹ ਖਬਰ ਹੀ ਬਾਹਰ ਨਹੀਂ ਆਈ। ਸੋ ਕੁਛ ਨਾ ਕੁਛ ਐਸਾ ਜ਼ਰੂਰ ਹੈ ਜਿਹੜਾ ਕਿ ਉਹਨਾਂ ਨੇ ਹੌਟ ਸਪੌਟ ਢੱਕ ਕੇ ਰੱਖ ਲਏ ਨੇ। 2014 ਦੀਆਂ ਚੋਣਾਂ ਦੇ ਨੇੜੇ ਮੈਨੂੰ ਲੱਗਦਾ ਵੀ ਇਸ ਵਾਰ ਬੜੀ ਹਿੰਸਕ ਚੋਣ ਹੋਏਗੀ, ਫਿਰਕੂ ਨਫ਼ਰਤ ਹੋਏਗੀ। ਜਿਵੇਂ ਰਾਜੀਵ ਗਾਂਧੀ ਨੇ 1985 ਦੀ ਜਿਹੜੀ ਇਲੈਕਸ਼ਨ ਹੈ ਉਹ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰਕੇ ਜਿੱਤੀ ਕਿ ਵੀ ਆਨੰਦਪੁਰ ਦੇ ਮੱਥੇ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਸੋ ਇਸ ਵਾਰ ਬੀਜੇਪੀ ਦਾ ਤਾਂ ਏਜੰਡਾ ਕਲੀਅਰ ਹੈ ਵੀ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਉਸ ਵੇਵ ਨੂੰ ਚਲਾਉਣਾ, ਪਰ ਕਾਂਗਰਸ ਸੰਭਵ ਹੈ ਕਿ ਇਸ ਕਿਸਮ ਦਾ ਸਿੱਖਾਂ ਦੇ ਖਿਲਾਫ ਜਿਹੜੀ ਹੈ ਹਿੰਸਕ ਮਾਹੌਲ ਵੀ ਭਾਰਤ ਦੇ ਵਿੱਚ ਸਿਰਜ ਸਕਦੀ ਹੈ। ਉਹ ਸੂਟ ਕਰਦਾ ਏਜੰਸੀਆਂ ਨੂੰ, ਔਰ ਅਸੀਂ ਸਮਝਦੇ ਹਾਂ ਵੀ ਇਹ ਇਸ ਪਾਸੇ ਵੱਲ ਵੀਰ ਅਬੈਦ ਸਿੰਘ ਜੀ ਨੇ ਬਿਲਕੁਲ ਠੀਕ ਇਸ਼ਾਰਾ ਕੀਤਾ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।